ਇੱਥੇ ਇੱਥੇ ਲਵਾ ਲਈਏ ਮਾਮੂ। ਮੇਰੇ ਖੱਬੇ ਹੱਥ ਆ ਇੱਧਰ। अस्सलाम वालेकुम जन्ना जी बिस्मिल्लाह। बहुत शुक्रिया जी। शाहद इधर दे, इधर दे। हाय आ जाओ बिलाल, आ जाओ अगे आ जाओ। माशाल्लाह खैर सुनाओ। माजरे तुसी लेट हो गए। चलो बड़ा सी कोई गल नहीं, कोई गल नहीं जी। मेहरबानी। नहीं इस पासे तुसी नहीं फिर अगे कदी आए? अच्छा जी। हालांकि साडे मारस बड़े ने इत्थे मामू कांजण। हाँ 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 ਹੁੰਦੇ हैगे ਜਾਂਦੇ हैगे ਸਾਡੇ ਫਾਕ ਨਹੀਂ ਆਇਆ। ਮੈਂ ਕਿਹਾ ਜੇ ਹੁਣ ਉਹਨਾਂ ਨੂੰ ਪਤਾ ਲੱਗਣਾ ਨਾ ਉਹਨਾਂ ਹੁਣ ਸ਼ਿਕਵਾ ਕਰਦਾ ਮਾਰ। नहीं जी तो ਮੈਂ ਬਲਾਲ ਨੂੰ ਪੁੱਛਿਆ ਮੈਂ ਕਿਹਾ ਰਾਹ ਸਹੀ ਆ। हाँ ਕਹਿੰਦੇ ਨਹੀਂ ਜੀ नहीं उंज है तो ठीक सी राह रास्ता कि नहीं? ਬੜਾ ਸਾਫ ਰਸਤਾ ਤੁਸੀਂ ਉਹ ਬੜੇ ਅੱਛੇ ਬੜੇ ਸਾਨੂੰ ਇਹ ਸੀ ਵੀ ਇਹ ਨਾ ਹੋਵੇ ਕਿਸੇ ਕਿਸੇ ਗਲਤ ਸੜਕ ਤੇ ਨਾ ਪੈ ਜਾਈਏ। ਲੈ ਜਾ ये रकबा भी अच्छा है इत्ते। हाँ जी मिठा पानी है जी हेठला अच्छा ते हर तरह की फसल इत्थे हुंदी। अच्छा अच्छा माशाल्लाह। ਤੇ ਤੁਹਾਡੀ ਇਹ ਫਸਲ ਇੱਥੇ ਤੁਹਾਡੀਆਂ ਵੀਡੀਓ ਵੇਖੀ ਦੀਆਂ ਹਾਂਜੀ, ਸਨ। ਹਾਂਜੀ। ਮੈਂ ਬੜੀਆਂ ਤੁਹਾਡੀਆਂ ਵੀਡੀਓ ਅਸੀਂ ਵੇਖਦੇ ਰਹਿੰਦੇ ਆ। ਮੈਂ ਆਪ ਹੀ ਤੁਹਾਡਾ ਬੜਾ ਜਿਹੜੇ ਮੇਰੇ ਭਾਈ ਨਾ ਬੜੇ ਅੱਛਾ ਉਹ ਵੀ ਤੁਹਾਡੇ ਬੜੇ ਵਾਹ ਹਾਂ ਬਸ ਉਹ ਵੀਲ ਚੇਅਰ ਦੇ ਨੇ। अच्छा अच्छा नहीं ਅਸੀਂ ਹਾਜ਼ਰੀ ਦਵਾਂਗੇ इंशाल्लाह जी क्यों नहीं। ਬੜਾ ਇਹ ਸੁਰਾ ਸਾਹਿਬ ਸ਼ਾਇਰੀ ਹੈ ਦੋਸਤ ਮੇਰਾ। अच्छा माशाल्लाह ਅਲੀ ਹੋਣਾ ਉਹੜਾ ਮੇਰੇ ਮੀਡੀਆ ਸ਼ੀਡੀਆ ਹੀ वाह ਚਲਾਉਂਦੇ वाह ਨੇ। वाह वाह नहीं बहुत चंगी टीम है। ਅੱਛਾ ਜੀ ਅੱਛਾ ਜੀ ਜਿਵੇਂ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਦੱਸਿਆ ਸੀ ਤੁਹਾਨੂੰ ਨਿਕਲ ਗਏ ਆ ਤੇ ਸੁਰਾਇਆ ਸਾਹਿਬ ਕੋਲ ਪਹੁੰਚ ਆਏ ਆ। ਮੈਂ ਪਹਿਲੇ ਤੁਹਾਨੂੰ ਦੱਸਣਾ ਕਿ ਕੈਸਾ ਬਣਿਆ ਇਹਨਾਂ ਨਾਲ। ਅਗਲੇ ਦਿਨ ਨਾ ਮੈਂ ਬੈਠਿਆ ਸਾਂ ਦਾਰੇ ਵਿੱਚ ਹੀ ਫਾਰਿਕ ਸਾਂ ਮੈਂ ਚਾਚੂ ਤੇ ਸਾਰੇ ਅਸੀਂ ਬੈਠੇ ਸਾਂ ਤੇ ਇਹਨਾਂ ਨਾਲ ਵੀਡੀਓ ਆਈ ਉਹ ਕ੍ਰਿਕਟ ਵਾਲੀ। ਮੇਰਾ ਇੱਕ ਦੋਸਤ ਹੁੰਦਾ ਅਮਰੀਕਾ 'ਚ ਉਹਨੇ ਨਾ ਕੋਈ ਸਟੇਟਸ ਲਾਇਆ ਸੀ ਤੁਸੀਂ ਕ੍ਰਿਕਟ ਦੇ ਕੋਈ ਕੀਤਾ ਲਾਸਟ ਜਿਹੜਾ ਮੈਚ ਰਹੇ ਨੇ हाँ टीम ਤੇ ਉਹ ਮੈਂ ਵੇਖਿਆ ਤੇ ਮੈਂ ਆਖਿਆ ਯਾਰ ਇਹ ਬੰਦੇ ਦਾ ਨਾ ਕੋਈ ਨੰਬਰ ਮੇਰੇ ਕੋਲ ਕੋਈ ਨਹੀਂ ਸੀ ਇਹਨਾਂ ਦਾ ਨੰਬਰ ਸੁਰਾਇਆ ਸਾਹਿਬ ਦਾ ਕੋਈ ਨਹੀਂ ਸੀ। ਅੱਛਾ ਇਹ ਸਰ ਕੀ ਕਿਆ ਵਾ ये सालगिरह जी मारत साहब दी। ਬਹੁਤ ਸ਼ੁਕਰੀਆ ਸਰ। सहेली किधर है? जी अच्छा ਅੱਛਾ कॉल कर लो फिर। ਅੱਛਾ ਉਹ ਨਾ ਮੇਰੇ ਕੋਲ ਨੰਬਰ ਇਹਨਾਂ ਦਾ ਕੋਈ ਨਹੀਂ ਸੀ। हाँ जी ਆਲਮ ਨਹੀਂ ਉਹ ਲੜਕੇ ਦਾ ਨਾਮ ਮੈਨੂੰ ਅਕਸਰ ਭੁੱਲ ਜਾਂਦਾ ਮੈਂ ਹੁਣ ਵੇਖਣਾ ਤੁਹਾਨੂੰ ਦੱਸਣਾ। ਉਹ ਲੜਕਾ ਇੱਕ ਤੁਸੀਂ ਜਾਣਦੇ ਹੋਣੇ ਹੋ ਆਲਮ ਨਾਂ ਹੈ ਮੇਰਾ ਖਿਆਲ ਉਹਦਾ। ਜੰਗਲ ਆ ਨਹੀਂ ਉਹ ਵੀ ਟਰੈਕਟਰ ਜ਼ਿਮੀਂਦਾਰ ਹੀ ਮੁੰਡਾ ਪਤਾ ਨਹੀਂ ਹੁਣ ਨਾਮ ਮੈਨੂੰ ਮਾਜ਼ਰਤ ਭੁੱਲ ਗਿਆ ਮੈਂ ਉਹਦਾ। ਇੱਥੇ ਮੈਂ ਉਹਨੂੰ ਮੈਸੇਜ ਕੀਤਾ ਤੁਹਾਡਾ ਨਾ ਇੰਸਟਾਗ੍ਰਾਮ ਤੇ ਉਹਨੂੰ ਪਤਾ ਨਹੀਂ ਕਿੱਧਰ ਗਿਆ ਉਹ। ਅੱਛਾ ਜੋ ਵੀ ਹੈ ਉਹਨਾਂ ਦਾ ਮਾਜ਼ਰਤ ਮੈਨੂੰ ਭਾਈ ਦਾ ਨਾਮ ਭੁੱਲ ਗਿਆ। ਮੈਂ ਕਿਹਾ ਯਾਰ ਸੁਰਾਇਆ ਸਾਹਿਬ ਦਾ ਨੰਬਰ ਚਾਹੀਦਾ ਔਰ ਫਸਟ ਟਾਈਮ ਮੈਂ ਕਿਸੇ ਦਾ ਨੰਬਰ ਮੰਗਿਆ। ਮੈਂ ਕਿਹਾ ਚਲੋ ਅੱਛਾ ਮੈਂ ਫਿਰ ਉਹਨੇ ਮੈਨੂੰ ਨੰਬਰ ਕਾਲ ਛੱਡਿਆ ਉਸ ਟਾਈਮ ਮੈਂ ਤੁਹਾਨੂੰ ਫੋਨ ਮਾਰਿਆ। ਇਹਨਾਂ ਫੋਨ ਪਹਿਲਾਂ ਨਹੀਂ ਚੁੱਕਿਆ ਫਿਰ ਦੂਜਾ ਮੈਂ ਫਿਰ ਕੀਤਾ ਫਿਰ ਤੁਸੀਂ ਮਸ਼ਕ ਅਫਤਾਰੀ ਦਾ ਹੀ ਉਸ ਮੇ ਵੀ ਅਫਤਾਰੀ ਹੋ ਗਈ ਸੀ ਅਫਤਾਰ ਹੋ ਗਈ ਸੀ ਉਸ ਫਿਰ ਮੈਂ ਇਹਨਾਂ ਨੂੰ ਦੱਸਿਆ ਤੇ ਇਹਨਾਂ ਬੜੀ ਇੱਜ਼ਤ ਦਿੱਤੀ ਇਹਨਾਂ ਆਖਿਆ ਜ਼ਰੂਰ। ਫਿਰ ਸਾਡਾ ਇੰਜ ਪਲਾਨ ਬਣਿਆ ਆਣੇ ਦਾ ਤੇ ਮੈਂ ਕਿਹਾ ਜ਼ਰੂਰ ਇਹਨਾਂ ਕਿਹਾ ਤੁਸੀਂ ਆਓ ਤੇ ਬੜੀ ਗੱਲ ਹੋਵੇ ਨਹੀਂ ਮੈਂ ਅਸੀਂ ਹਾਜ਼ਰ ਹੋ ਜਾਂਦੇ ਹਾਂ ਸਰ ਕਿਹੜੀ ਗੱਲ ਤੋ ਇਹਨਾਂ ਦਾ ਪਹਿਲਾਂ ਫਸਟ ਆਫ ਆਲ ਤੇ ਇਹਨਾਂ ਦਾ ਸ਼ੁਕਰੀਆ ਜਿਹੜਾ ਇਹਨਾਂ ਟਾਈਮ ਦਿੱਤਾ ਬੈਠੇ ਆ ਹੁਣ ਗੱਪਸ਼ਪ ਇਹਨਾਂ ਦੀਆਂ ਵੀਡੀਓ ਇੱਥੇ ਜਿਹੜੀਆਂ ਮਰਚਾਂ ਲੱਗੀਆਂ ਨੇ ਕੀ हाँ जी हाँ जी ਇੱਥੇ ਪਿੱਛੇ ਅਸੀਂ ਬਹਿ ਕੇ ਬੜੀਆਂ ਸਿਆਣੀਆਂ ਗੱਲਾਂ ਸੁਣੀ ਦੀਆਂ ਸਨ ਤੇ ਅੱਜ ਸਿਆਣੇ ਨੂੰ ਮਿਲਣਾ। ਹਾਂ ਅਸੀਂ ਨਾਲ ਆ ਗਏ ਤੇ ਹੁਣ ਕੋਈ ਕੇਕ ਲਾਇਆ ਨੇ ਅੱਜ ਵਾਕਈ ਮੇਰੀ ਸਾਲਗਿਰਾ ਅੱਜ ਮੇਰਾ 5 ਰਾਤ ਨੂੰ ਵੀ ਕੱਟਦੇ ਰਹੇ अच्छा ਮੈਂ ਮਨਾਈ ਕਦੀ ਨਹੀਂ ਪਰ ਤੁਹਾਡਾ ਪਿਆਰ ਹੈ ਸਾਰਿਆਂ ਦਾ ਤੇ ਮੈਂ ये जी ਚਲੋ खसूसी सेल साहब लेके आए जी मेरे भांजे सेलाद ਅੱਛਾ ਚਲੋ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ। पालो कोट पालो ठंड लग नहीं ठीक है पाड़ा पहन लो। अच्छा ठीक है दे चलो थैंक यू। मेरी गाड़ी में से अच्छा आओ जी सुराया साहब आओ
ਵੈਸਾ ਆਓ ਸਾਰੇ ਸਰੋਇਆ ਸਾਹਿਬ ਦਾ ਪਿਆਰ ਹੈ ਸਰ ਤੁਹਾਡਾ ਬੜੀ ਮਿਹਰਬਾਨੀ ਸਰ ਚਲੋ ਜੀ ਇਹ ਆਓ ਜੀ ਹੱਥ ਕਰੋ ਜੀ ਨਾਲ ਲਾਓ ਜੀ ਤੁਸੀਂ ਵੀ ਸ਼ਿਰਕਤ ਆ ਜਾਓ ਸਰ ਥੈਂਕ ਯੂ ਜੀ ਹੋ ਗਈ ਸਰ ਥੈਂਕ ਯੂ ਜ਼ਬਰਦਸਤ ਬਹੁਤ ਸ਼ੁਕਰੀਆ ਚਲੇ ਬੈਠੋ ਅੱਛਾ ਜੀ ਉਹ ਨਾ ਤੁਹਾਡੀਆਂ ਅਸੀਂ ਵੀਡੀਓ ਜਿਹੜੀਆਂ ਨਾ ਅਕਸਰ ਵੇਂਦੇ ਰਹਿੰਦੇ ਹਾਂ ਬੜੀਆਂ ਨਾ ਦੇਖੋ ਅਕਸਰ ਨਾ ਫੈਮਿਲੀ 'ਚ ਬਹਿ ਕੇ ਨਾ ਮੈਂ ਅਗਲੇ ਦਿਨ ਵੀ ਗੱਲ ਕਰ ਰਿਹਾ ਸੀ ਚੀਜ਼ ਉਹ ਬਣਾਉਣੀ ਚਾਹੀਦੀ ਜਿਹੜਾ ਬੰਦਾ ਫੈਮਿਲੀ ਵਿੱਚ ਬਜ਼ੁਰਗਾਂ ਨਾਲ ਬਹਿ ਕੇ ਵੇਖ ਉਹ ਤੁਹਾਡੀ ਨਾ ਵੀਡੀਓ ਅਕਸਰ ਇੱਕ ਤੁਹਾਡੇ ਅੰਕਲ ਹਰੀ ਹੁੰਦੇ ਨੇ ਉਹ ਵੀ ਪਰ ਤੁਹਾਡੇ ਮੈਂ ਹਿਸਾਬ ਦਾ ਵੀ ਜ਼ਿਮੀਂਦਾਰੀ ਦੇ ਵੇਂਦਾ ਰਹਿਣਾ ਉਹ ਬੈਠੇ ਨੇ ਹਾਂਜੀ ਰਾਣਾ ਸਾਹਿਬ ਹਾਂ ਉਹਨਾਂ ਹਿਸਾਬ ਤਾਂ ਤੁਹਾਡੇ ਵੇਂਦਾ ਰਹਿਣਾ ਕਿਉਂ ਮੈਂ ਵੀ ਜ਼ਿਮੀਂਦਾਰੀ ਕਰਨਾ ਮਿਹਨਤ ਨੁਕਸਾਨ ਹੀ ਹੁੰਦਾ ਹਰ ਟਾਈਮ ਕੋਈ ਜਿੱਧਰ ਵੀ ਜਿਹੜੀ ਸ਼ਾਇਦ ਲਾਸ਼ੜੀ ਦੀ ਪਰ ਸਾਡਾ ਇੱਕ ਹੋਰ ਤਰੀਕੇ ਨਾਲ ਹੁੰਦਾ ਚਲੋ ਸ਼ੁਕਰ ਮੇਰਾ ਸ਼ੋਅ ਨਾ तो मैं थोड़ी सारी चीज़ां वेंदा रहना बड़ा ज़बरदस्त है माशाल्लाह भाई दादा असल साडे अच्छा मेरे अब्बू जड़े ने हाँ नहीं मैं इंशाल्लाह ताला जी मिल के आऊंगा वो बड़े ਤੁਹਾਡੇ ਨਾ ਹਰ ਵੀਡੀਓ ਨੂੰ ਵੇਂਦੇ ਤੁਹਾਡੇ ਤੋਂ ਬੜੇ ਜੀ ਮੇਰੇ ਤੋਂ ਛੋਟਾ ਮੈਂ ਸਭ ਤੋਂ ਛੋਟਾ ਇਹ ਮੇਰੇ ਸਭ ਛੋਟੇ ਚਾਚੂ ਅੱਛਾ ਤੇ ਇਹ ਮੇਰੇ ਤਾਇਆ ਨੇ ਵੱਡੇ ਇਹ ਨਾ ਤੇ ਅਕਰਮ ਸਾਹਿਬ ਇਹ ਮੇਰੀ ਫੁੱਫੋ ਦਾ ਬੇਟਾ ਵੈਸ ਅੱਛਾ ਇਹ ਨੇ ਅਦੀਲ ਗੋਂਦਲ ਸਾਹਿਬ ਕੋਟ ਇਹ ਅਵਲੀਦ ਦੇ ਵੱਡੇ ਮੇਰਾ ਦੋਸਤ ਨੇ ਸਾਡੇ ਫੈਮਿਲੀ ਫਰੈਂਡ ਮਾਸ਼ਾਅੱਲਾ ਉਹ ਆਤਫ ਗੋਂਦਲ ਸਾਹਿਬ ਨੇ ਮੇਰੇ ਬਨੋਈ ਅੱਛਾ ਮਾਸ਼ਾਅੱਲਾ ਹਾਂ ਉਹ ਵਿਰਕ ਸਾਹਿਬ ਨੂੰ ਤੁਸੀਂ ਸ਼ਾਇਦ ਜਾਣਦੇ ਹੋ ਵਿਰਕ ਸਾਹਿਬ ਨੇ ਇਹ ਸਾਡੇ ਨਾਲ ਦੋਸਤ ਨੇ ਹਾਂ ਵਿਰਕ ਸਾਹਿਬ ਲਾਈਵ ਦੇ ਵਿੱਚ ਹਾਂ ਤੇ ਇਹ ਅਲੀ ਸ਼ਹਿਰੀ ਜਿਹੜੇ ਨੇ ਇਹ ਮੇਰੇ ਭਰਾ ਨੇ ਇਸਲਾਮਾਬਾਦ ਤੋਂ ਅੱਛਾ ਤੇ ਬਸ ਇਹੀ ਸਾਡਾ ਜਿਹੜਾ ਇਹ ਮੇਰੇ ਦੋਸਤਾਂ ਜੀ ਸ਼ੇਖ ਅਵੈਸ ਸਾਹਿਬ ਗੋਜਰੇ ਤੋਂ ਐਕਸੀਅਨ ਵਾਪੜਾ ਇਹਨਾਂ ਦੇ ਭਾਈ ਬੈਠੇ ਸ਼ੇਖ ਵਕਾਸ ਸਾਹਿਬ ਉਹ ਵੀ ਐਕਸੀਅਨ ਵਾਪੜਾ ਫੈਸਲਾਬਾਦ ਅੱਛਾ ਮਾਸ਼ਾਅੱਲਾ ਆ ਮੇਰੀ ਫੁੱਫੋ ਦੇ ਬੇਟੇ ਨੇ ਚੌਧਰੀ ਅਰਸ਼ਦ ਸਾਹਿਬ ਜੀ ਅੱਛਾ ਮਾਸ਼ਾਅੱਲਾ ਤੇ ਜ਼ਬਰਦਸਤ ਨਾਲ ਸਾਡਾ ਭਾਣਜਾ ਬੈਠਾ ਸੁਹੇਲ ਆ ਮੇਰੇ ਵਾਲਦ ਸਾਹਿਬ ਬੈਠੇ ਸਾਹਿਲ ਆਏ ਅੱਛਾ ਮਾਸ਼ਾਅੱਲਾ ਹਾਂਜੀ ਬਾਕੀ ਆ ਭਰਾ ਸਾਰੇ ਮੇਰੇ ਵੀਰ ਮੈਂ ਨਾ ਇੱਥੋਂ ਮੁੜਿਆ ਤੇ ਮੈਂ ਨਾ ਆਪਣੇ ਡਰਾਈਵਰ ਮੇਰਾ ਦੌਰ ਹੈ ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀ ਮੈਂ ਯਾਰ ਮੀਡੀਆ ਦਾ ਵੇਖੋ ਕੈਸਾ ਦੌਰ ਕੈਸਾ ਸਿਸਟਮ ਹੈ ਅਸੀਂ ਕਿੱਥੇ ਬੈਠੇ ਆ ਸਭ ਤੁਸੀਂ ਕਿੱਥੇ ਹੋ ਉਹ ਵੇਖੋ ਹੋ ਗਿਆ ਤੇ ਅਸੀਂ ਇੱਥੇ ਵੀ ਪਹੁੰਚ ਆਏ ਔਰ ਮੈਨੂੰ ਇਹ ਇਲਾਕਾ ਬੜਾ ਪਸੰਦ ਹੈ ਖੁੱਲੀਆਂ ਨਾ ਰਕਮ ਸਾਡੇ ਕੋਲ ਐਡਾ ਰਕਬੇ ਨਹੀਂ ਹੁੰਦੇ ਸਾਡਾ ਥੋੜਾ ਨਾ ਸਾਡੇ ਇੱਥੇ ਰਕਬੇ ਵੀ ਖੁੱਲੇ ਜਿਹੜਾ ਰਕਬਾ ਨੂੰ ਉੱਥੇ ਸਾਡਾ 100,000 ਸੀ ਲਿਆ ਨਾ 12 ਕਿਲੋ ਹਾਂ ਉੱਥੇ ਅਸੀਂ ਜੇ ਨਾ ਜਾਮ ਤੋਂ ਅੱਗੇ ਅਸਾਂ ਖਰੀਦਿਆ 12 ਮੁਰੱਬੇ ਨਾ ਅੱਛਾ ਉਹ ਸਾਡਾ ਮਨਕੇਰਾ ਅਸਾਂ ਖਰੀਦਿਆ ਉੱਥੇ ਸਾਡਾ ਸਿਸਟਮ ਜਾ ਉੱਥੇ ਹਾਂਜੀ ਉੱਥੇ ਅਸੀਂ ਹੋਰ ਵੀ ਖਰੀਦ ਰਹੇ ਹਾਂ ਸਾਰੇ ਨਾਲ ਜਿਹੜਾ ਸਾਨੂੰ ਮਿਲ ਲਿਆ ਉੱਥੇ ਆਈਂਦਾ ਰਕਬਾ ਆਈਂਦਾ ਹੋਵੇ ਨਾ ਮਜ਼ਾ ਆਉਂਦਾ ਕਿ ਬੰਦਾ ਪਾਣੀ ਦਾ ਰੇਤ ਲਾ ਥੋੜਾ ਬੜਾ ਅੱਛਾ ਹੈ ਇੰਜ ਦਾ ਤੇ ਸ਼ਾਇਦ ਨਾ ਹੋਵੇ ਜੀ ਨਹੀਂ ਇਹ ਬਹੁਤ ਭਾਰੇ ਇਹ ਤਾਂ ਛੋਟੇ ਦੇ ਸਿਰ ਇਹ ਤਾਂ ਬੜਾ ਜ਼ਬਰਦਸਤ ਹੈ ਪਿੰਡ ਦਾ ਗ੍ਰਾਮ ਆ ਰਿਹਾ ਨਾ ਹਾਂਜੀ ਇੱਥੇ ਜੀ ਐਸੀ ਕੋ ਰੱਬ ਦੀ ਰਹਿਮਤ ਆ ਤੇ ਜਿਹੜੀ ਸ਼ਾ ਵੀ ਗੱਡੋ ਹੋ ਪੈਂਦੀ ਇਹ ਕਿੰਨਾ ਰੇਟ ਹੈ ਇੱਥੇ ਬਈ ਮੁੱਲ ਜ਼ਰਈ ਤਾਂ ਹੈਗਾ 35 40 ਤੱਕ ਫਿਰ ਠੀਕ ਹੀ ਹੈ ਹਾਂਜੀ ਕਮਾਲ ਬੜਾ ਹੁੰਦਾ ਸੀ ਕਮਾਲ ਜਰਾ ਘੱਟ ਹੋਇਆ ਰੇਟ ਚ ਮਿਲਾ ਰਿਹਾ ਇਹ ਜਿਹੜੀ ਤੁਸੀਂ ਸਬਜ਼ੀ ਹੁਣੇ ਫਾਰਮਿੰਗ ਇਹ ਕਰ ਰਹੇ ਹੋ ਇਹਦੇ ਬਾਰੇ ਸਹੀ ਜਾ ਰਹੀ ਹੈ ਹਾਂਜੀ ਬਹੁਤ ਚੰਗੀ ਇਹ ਕੀ ਤੁਸੀਂ ਬੀਜਿਆ ਇਹ ਕੋਈ ਟਮਾਟਰ ਆ ਜੀ ਖੀਰਾ ਹੁਣ ਮੇਰਾ ਦਿਲ ਹੈ ਸੁਰਾਇਆ ਸਾਹਿਬ ਦੀ ਵੇਨੇ ਆ ਫਸਲ ਚੈੱਕ ਕਰਨੇ ਕੋਈ ਟਾਈਮ ਹੈ ਮੈਂ ਥੋੜਾ ਹੀ ਰਹਿ ਗਿਆ ਅਫਤਾਰੀ ਨੂੰ 10 ਮਿੰਟ ਹੈ ਨਾ ਇੱਥੇ ਬਹੁਤ ਅੱਛਾ ਤੇ ਇਹ ਸੁਰਾਇਆ ਸਾਹਿਬ ਵੀ ਨਾ ਬੜਾ ਇੱਥੇ ਸੋਲਰ ਵੀ ਹਾਂ ਸੋਲਰ ਵੀ ਚੱਲ ਰਹੇ ਨੇ ਐ ਨੂੰ ਆਜੋ ਚਲੋ ਇਹ ਜੀ ਲਾਇਆ ਟਮਾਟਰ ਅੱਛਾ ਇਹ ਵੇਲ ਵਾਲਾ ਜੀ ਇਹੜਾ ਹਾਂਜੀ ਇਹ ਵੇਲ ਵਾਲਾ ਇਹ ਤਾਂ ਚੜ ਜੂਗਾ ਨਾ ਇਦਾਂ ਅੱਛਾ ਤੇ ਇੱਕ ਵੇਲ ਨੂੰ ਨਾ ਇਹ ਆਪਣਾ ਇੱਕ ਮਣ ਲੱਗਦਾ ਜੀ ਅੱਛਾ ਹਾਂਜੀ ਇਹ ਐਸੀ ਨਸਲ ਇਹਦਾ ਬੀਜ ਬਾਹਰੋਂ ਕਿਦੋਂ ਇੰਪੋਰਟ ਕਰਵਾਉਂਦੇ ਹੋ ਹਾਂਜੀ 20 ਦਾ ਫਿਰ ਤੁਹਾਨੂੰ ਪਤਾ ਸਾਡੇ ਮੁਲਕ ਚਲੋ ਹੁਣ ਮੈਂ ਵੀ ਤੁਹਾਨੂੰ ਕੋਈ ਪੁੜੀਆਂ ਗੱਲਾਂ ਦਾ ਉਹਦਾ ਤਜਰਬਾ ਕਰਾਂ ਸਾਡੇ ਕੋਲ ਉੱਥੇ ਟਮਾਟਰ ਬੜਾ ਕਿਸਮ ਦਾ ਹੁੰਦਾ ਨਾ ਅੱਛਾ ਜੀ ਕਿਉਂਕਿ ਯੂਰਪ 'ਚ ਸਭ ਤੋਂ ਜ਼ਿਆਦਾ ਐਗਰੀਕਲਚਰ ਤੇ ਸਾਡਾ ਫਰਾਂਸ ਹੈ ਨਾ ਜੀ ਇਹ ਗੁੱਛੇ ਇੰਜ ਲੱਗਦਾ ਜਿਵੇਂ ਅੰਗੂਰਾਂ ਦੇ ਨਹੀਂ ਲੱਗਦੇ ਅੱਛਾ ਇਦਾਂ ਗਾਹਾਂ ਲੱਗਿਆ ਹੋਇਆ ਛੋਟਾ ਟਮਾਟਰ ਹੁੰਦਾ ਨਾ ਉਹ ਤਾਂ ਨਹੀਂ ਵੱਡਾ ਹੁੰਦਾ ਹੈ ਨਹੀਂ ਵੱਡਾ ਇਹ ਤਾਂ ਖਾਸਾ ਵੱਡਾ ਹੁੰਦਾ ਇਹ ਮਹਾਰਾਜ ਸਾਹਿਬ ਅੱਗੇ ਦੇਖੋਗੇ ਨਾ ਤੇ ਗੁੱਛਿਆਂ 'ਚ ਲੱਗਾ ਹੋਇਆ ਜਿਵੇਂ ਵੀ ਆ ਹੁਣ ਮਿਸਾਲ ਆ ਗੁੱਛਾ ਇਦਾਂ ਗੁੱਛੇ ਲੱਗਦੇ ਨੂੰ ਠੀਕ ਚੈਰੀ ਟਮਾਟਰ ਦੀ ਗੱਲ ਕਰ ਰਹੇ ਹੋਣੇ ਨਾ ਹਾਂ ਇਹ ਵੱਡਾ ਅੱਛਾ ਹਾਂ ਮਾਸ਼ਾਅੱਲਾ ਮਿਹਨਤ ਅਸਲ ਚ ਮੈਂ ਕਹਿੰਦਾ ਜੀ ਬਹੁਤ ਬਰੀਕੀ ਦਾ ਕੰਮ ਆ ਨਿਰੀ ਮੀਨਾਕਾਰੀ ਆ ਨਾ ਹਾਂ ਕੰਮ ਬੜਾ ਮਿਹਨਤ ਦਾ ਦੇਖੋ ਫਿਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਇਹ 25 30 ਬੰਦੇ ਹੋਣ ਤਾਂ ਜਾ ਕੇ ਇਹ ਇਹ ਹੁੰਦਾ ਅੱਛਾ ਪਹਿਲਾਂ ਇਹਨੂੰ ਤੁਸੀਂ ਕਵਰ ਕੀਤਾ ਰੱਖਿਆ ਇਹਨਾਂ ਨੂੰ ਹਾਂਜੀ ਹੇਠਾਂ ਜ਼ਮੀਨ ਤਿਆਰ ਕੀਤੀ ਜੀ ਅੱਛਾ ਕਵਰ ਸਰਦੀ ਵਾਸਤੇ
ਸਰਦੀ ਨਾਲ ਜ਼ਿਆਦਾ ਨਹੀਂ ਲੱਗਦੀ। ਨਹੀਂ ਜੀ ਇਹ ਤਾਂ ਹੁੰਦਾ ਵੀ ਕਹਿ ਲਓ 72 ਰੋਕਣ ਵਾਸਤੇ ਤੇ ਨਾਲੇ ਹੇਠੋਂ ਜੜੀ ਬੂਟੀ ਨਹੀਂ ਆਂਦੀ ਕੋਈ। ਅੱਛਾ 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 ਇਹ ਕੀ ਸਬਜ਼ੀ ਇੱਥੇ ਇਹ ਤਿਆਰ ਹੈ ਇਹ ਜਿਹੜੀ ਜਾਣੇ ਵਾਸਤੇ ਮੰਡੀ ਨੂੰ ਜਾਣੇ ਵਾਸਤੇ? ਇਹ ਹੁਣ ਆਪਣਾ ਖੀਰਾ ਅੱਛਾ ਇਹ ਹੁਣ ਤੋੜਿਆ ਇੱਥੋਂ ਤਾਜ਼ਾ। ਅੱਛਾ ਹਾਂਜੀ ਇਹ ਹੁਣ ਮੰਡੀ ਵਿੱਚ ਜਾਣੇ ਵਾਸਤੇ ਰੈਡੀ ਹੈ। ਉਹ ਇਦਾਂ ਹਾਂਜੀ ਇੱਥੇ ਪ੍ਰੋਪਰ ਉਹ ਫੈਸਿਲਿਟੀ ਨਹੀਂ ਨਾ ਜ਼ਿਮੀਂਦਾਰ ਨੂੰ ਹਾਂਜੀ। ਜਿਹੜੇ ਉੱਥੇ ਸਾਨੂੰ ਗੋਰਾ ਆਪਣੇ ਇੱਕ ਪ੍ਰੋਪਰ ਇੱਕ ਚੀਜ਼ ਇੱਕ ਹੈ ਜੀ ਨੈਚੁਰਲ ਹੈ ਉਹ, ਅੱਛਾ ਓਰੀਜਨਲ। ਹਾਂਜੀ ਇਹ ਇੱਥੇ ਰੇਟ ਹੀ ਕੋਈ ਨਹੀਂ ਹੁਣ। ਜੀ ਇਹ ਖੀਰਾ ਜੀਰਾ ਜਰਾ ਜਰਾ ਤੁਸੀਂ ਵੀ ਤਜਰਬਾ ਕਰੋ ਨਾ। ਜ਼ਬਰਦਸਤ। ਇਹ ਬਸ ਅੱਜ ਕੱਲ ਸਬਜ਼ੀਆਂ ਦੇ ਰੇਟ ਕੋਈ ਨਹੀਂ ਹੈ ਅੱਛਾ ਤੇ ਉਹ ਲੱਤ ਤਾਂ ਚੰਗੀਆਂ ਰਹੀਆਂ, ਅੱਛਾ ਰੇਟ ਕੋਈ ਨਹੀਂ। ਅੱਛਾ ਬੰਦਿਆਂ ਨੇ ਗੋਭੀ ਨੂੰ ਰੂਟੇ ਮਾਰਤੇ, ਉਹ ਲਾ ਲਾ ਗਾਜਰਾਂ ਨੂੰ ਰੂਟੇ ਮਾਰਤੇ। ਅੱਛਾ ਇਹ ਹਾਲਾਤ ਹੁਣ 100 ਦਾ 5 ਕਿਲੋ ਆ ਇਸ ਖੀਰਾ? time। ਹਾਂਜੀ ਫਾਇਦੇ ਹੋਣੇ ਬੜੇ ਥੋੜਾ ਦੱਸਦੇ। ਜਿਹਾ ਹੁਣ ਬਹੁਤ ਥੱਲੇ ਸ਼ਾਹ ਸਾਹਿਬ ਇੱਥੇ ਆਓ, ਆ ਵੱਡੇ ਪਾਈਆਂ ਜੀ ਇਹ ਬੜੀ ਬਰੀਕੀ ਦੇ ਵਿੱਚ ਇਹ ਕੰਮ ਕਰਦੇ ਆ ਤੇ ਆ ਫਰਾਂਸ ਤੋਂ ਵੀ ਜਾਣਦੇ ਆ ਇਸ ਕੰਮ ਨੂੰ ਮੜ ਕੇ। ਨਹੀਂ ਨਹੀਂ ਅਸੀਂ ਕਰਦੇ ਕੋਈ ਨਹੀਂ ਉੱਥੇ, ਸਾਡਾ ਕੰਮ ਤਾਂ ਉੱਥੇ ਦੂਜਾ ਰੈਨੋਵੇਸ਼ਨ ਦਾ ਕੰਸਟਰਕਸ਼ਨ ਦਾ ਉਹੀ ਬਸ ਅਸੀਂ ਯਾਰ ਸਬਜ਼ੀ ਤੋਂ ਫਿਰ ਫਿਰ ਇਹ ਸਰੋਇਆ ਸਾਹਿਬ ਇਹ ਫਿਰ ਗੱਲਾਂ ਹੀ ਨਹੀਂ ਨੀਦੀਆਂ ਬਾਈ। ਬਾਕੀ ਫਿਰ ਦੇਖੋ ਨਾ 500 ਤੇ ਕਿੰਨਾ ਕਿਲੋ 100 ਕਿਲੋ 100 ਤੋਂ ਪੰਸੇਰੀ ਹੈ ਜੀ। ਬਹੁਤ ਘੱਟ ਹੋ ਗਏ ਨੇ ਜਿਹੜਾ ਹਾਲਾਤ ਰੇਟ ਲੱਗਾ ਨਾ ਕੋਈ ਲਾਤ ਤੇ ਨਹੀਂ ਹੁਣ ਜਿੰਨੀ ਤੁਸੀਂ ਮੈਨੂੰ ਕਰ ਰਹੇ ਹੋ ਜਿੰਨਾ ਇਹਦੇ ਉੱਤੇ ਹੁੰਦਾ ਪਿਆ ਖਰਚਾ ਤੇ ਉਹਦੇ ਉੱਤੇ ਇਹ ਨਾ ਜੀ ਮਹਾਰਾਜ ਸਾਹਿਬ ਤੁਸੀਂ ਵੀ ਕਿਤੇ ਰੱਬ ਤੁਹਾਨੂੰ ਵੀ ਮੌਕਾ ਦੇਵੇ ਨਾ ਤੁਸੀਂ ਵੀ ਗੱਲਬਾਤ ਕਰਿਓ ਇਹ ਵੀ ਸਾਨੂੰ ਫਸਲ ਗੱਡਣ ਤੋਂ ਪਹਿਲਾਂ ਨਾ ਸਾਨੂੰ ਪਤਾ ਹੋਵੇ ਵੀ ਸਾਡੀ ਘੱਟ ਤੋਂ ਘੱਟ ਇੰਨੇ ਕੁ ਦੀ ਵਿਕ ਜੂ। ਸਾਡਾ ਦਿਲ ਮੰਨੇ ਅਸੀਂ ਲਾਈਏ, ਸਾਡਾ ਦਿਲ ਮੰਨੇ ਅਸੀਂ ਨਾ ਲਾਈਏ। ਇਸ ਟਾਈਮ ਇੰਜ ਰਗੜੇ ਪਏ ਆ ਵੀ ਲਾ ਅਸੀਂ ਲੈਨੇ ਆ ਚਾ ਤੇ ਮੁੜ ਕੇ ਉਹਦੇ ਚ ਪਤਾ ਕੀ ਸਰੋਇਆ ਸਾਹਿਬ ਜਿਹੜਾ ਇੱਥੇ ਤਾਂ ਫਿਰ ਉਹ ਕੀ ਕਰਾਉਂਦੇ ਨੇ ਉਹ ਪੰਜਾਬੀ ਦੀ ਮਿਸਾਲ ਲਵੇ ਅੰਨੀ ਵਿੱਚ ਪਿੰਡੀ ਦੀ ਖੱਟੀ ਚੜ੍ਹਦੇ ਫਰਾਂਸ ਦੇ ਵਿੱਚ ਜ਼ਿਮੀਂਦਾਰ ਨੂੰ ਪੂਰੀ ਫੈਸਿਲਿਟੀ ਦਿੱਤੀ, ਉਹਦਾ ਮੁਆਹਦਾ ਕਰਨਾ ਜਿਹੜਾ ਫਸਲ ਲਾਣਾ ਗਵਰਨਮੈਂਟ ਨੇ ਲੈਣਾ ਘੱਟ ਹੈ ਜਾਂ ਵੱਧ ਹੈ, ਲੇਕਿਨ ਉਹ ਨਾ ਉਹ ਲੈਣਾ ਜਿਹੜਾ ਸਰੋਇਆ ਸਾਹਿਬ ਤੇ ਮੈਂ ਨਾ ਅਸੀਂ ਇੱਥੇ ਖੜਾ ਹੈ ਤੁਹਾਡਾ ਕੋਈ ਵੀਰੇ ਉਹ ਮੁੜੇ ਆ ਜਾਣ ਫਿਰ ਅਸੀਂ ਦੋਵੇਂ ਆ ਜੀ ਸਾਰੇ ਬੈਠੋ 10-5 ਮਿੰਟ ਹੈ ਨਾ ਫਿਰ ਬੰਦ ਹੋ ਜਾਣਾ ਰੋਦਾ ਫੁੱਲ ਅਸੀਂ ਕਰਕੇ 2 ਮਿੰਟ ਫਿਰ ਆ ਦਾ ਕੰਮ ਹੈ ਨਾ ਬੜਾ ਜੀ ਬੜੀ ਇਹ ਤਾਂ ਜੇ ਪੂਰਾ ਖਰਚਾ ਵੀ ਨਹੀਂ ਹੁੰਦਾ। ਅੱਛਾ ਯਾਰ ਪਿਕਚਰ ਬਣਾ ਇਹ ਜੀ ਚੱਕ ਨੰਬਰ 452 ਗਾਹ ਦੇ ਮੰਡੀ ਰਹਿਮੇਸ਼ਾ ਅੱਛਾ ਤਹਿਸੀਲ ਤਾਂਦਲਿਆਂ ਵਾਲਾ ਤੇ ਜ਼ਿਲ੍ਹਾ ਲੈਲਪੁਰੀ। ਮਾਸ਼ਾਅੱਲਾ ਸਰ ਇਹ ਮੈਨੂੰ ਤਾਂ ਬੜਾ ਅੱਛਾ ਇਲਾਕਾ ਲੱਗਿਆ ਔਰ ਅਸੀਂ ਹੁਣ ਸਰੋਇਆ ਸਾਹਿਬ ਕੋ ਬੈਠੇ ਆ ਇਹਨਾਂ ਦੀਆਂ ਜ਼ਮੀਨਾਂ ਵਿੱਚ ਹੀ ਤੇ ਜਿੱਥੇ ਸਾਰਾ ਦਿਨ ਇਹਨਾਂ ਦੀ ਵੀਡੀਓ ਵੇਖੀ ਦੀ। ਫਸਟ ਆਫ ਆਲ ਤੁਹਾਡੇ ਸਾਰੀ ਫੈਮਿਲੀ ਦਾ ਤੁਹਾਡਾ ਸਭ ਦਾ ਸ਼ੁਕਰੀਆ ਜਿਨ੍ਹਾਂ ਇੰਨਾ ਪਿਆਰ ਸਾਨੂੰ ਦਿੱਤਾ। ਅਸੀਂ ਆਏ ਸਾਡਾ ਇੰਨਾ ਅੱਛਾ ਤੁਸੀਂ ਵੈਲਕਮ ਕੀਤਾ, ਸਭ ਦਾ ਬਹੁਤ ਸ਼ੁਕਰੀਆ ਤੁਹਾਡਾ ਔਰ ਮਜ਼ਾ ਆਇਆ। ਮੈਂ ਸਰੋਇਆ ਸਾਹਿਬ ਦਾ ਰੀਅਲੀ ਦਿਲ ਤੋਂ ਬੜਾ ਫੈਨ ਆ, ਮੈਨੂੰ ਇਹਨਾਂ ਦੀ ਬੜੀਆਂ ਗੱਲਾਂ ਪਸੰਦ ਨੇ ਤੇ ਉਹੀ ਕੋਸ਼ਿਸ਼ ਹੈ ਕਿ ਅਸੀਂ ਦੋਵੇਂ ਭਰਾ ਹੁਣ ਸਾਈਡ ਤੇ ਥੋੜੇ ਹੋਏ ਆ। ਮੈਂ ਚਲੋ ਥੋੜੀ ਜਿਹੀ ਗੱਪਸ਼ਪ ਲਾਈ ਤੁਹਾਡੇ ਵਾਸਤੇ ਵੀ ਕੁਝ ਆਪਣੇ ਵਾਸਤੇ ਵੀ। ਮਾਜ਼ਰਤ ਪਹਿਲੀ ਗੱਲ ਤੇ ਅਸੀਂ ਲੇਟ ਹੋ ਗਏ ਕਾਫੀ ਕਿਉਂ ਅਸੀਂ ਪਹਿਲਾਂ ਆਉਣਾ ਸੀ ਰਸਤੇ ਦਾ ਨਹੀਂ ਸੀ ਪਤਾ ਤੇ ਫਿਰ ਉਹਦੇ ਵਾਸਤੇ ਥੋੜਾ ਲੇਟ ਹੋ ਗਏ ਤੇ ਉਹ ਫਿਰ ਚੱਲ ਰਿਹਾ ਸੀ। ਹੁਣ ਅਸੀਂ ਸਾਰੀ ਸਕਰੀਨ ਗੱਲਾਂ ਬਾਤਾਂ ਸਾਰਾ ਸਰੋਇਆ ਸਾਹਿਬ ਨੂੰ ਦੇ ਛੱਡਣੀਆਂ, ਮੈਂ ਹੁਣ ਤੁਹਾਡੀਆਂ ਬੈਕ ਸੁਣਨੀਆਂ। ਚਲੋ ਜੀ ਆਓ ਜੀ ਚਲ ਸ਼ਹਿਰੀ ਕਾਰਡ ਕੁੱਟ ਵੀ ਲੈ ਜਾ ਕਰਨਾ ਇਹ ਕੋਨ ਪ੍ਰੋਫੈਸ਼ਨਲ। ਚਲੋ ਸਰੋਇਆ ਸਾਹਿਬ ਨੂੰ ਆ ਜਾਓ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਲੇਖਾਂ ਨੂੰ ਮੇਖਾਂ ਨਹੀਂ ਲੱਗਦੀਆਂ, ਵੀ ਜਿਹੜੇ ਕਿਸੇ ਦੇ ਨਸੀਬ ਆ ਨਾ ਜਿਹੜੇ ਕਿਸੇ ਦੇ ਬਖਤ ਆ ਉਹਦੇ ਤੋਂ ਅਸੀਂ ਰੇਂਜ ਹੋ ਸਕਦੇ, ਰਾਜ਼ੀ ਹੋ ਸਕਦੇ, ਪਰ ਕਰ ਕੁਝ ਨਹੀਂ ਸਕਦੇ। ਉਹ ਬਖਤ ਉਹ ਜਿਹੜੇ ਮੱਥੇ ਦੇ ਲੇਖ ਆ ਨਾ ਉਹ ਰੱਬ ਦੇ ਹੱਥ 'ਚ ਆ, ਕੋਈ ਕਿੱਦਾਂ ਦੇ ਲੈ ਕੇ ਆ ਕੋਈ ਕਿੱਦਾਂ ਦੇ। ਫਿਰ ਸਿਆਣੇ ਕਹਿੰਦੇ ਆ ਵੀ ਜਿਹੜਾ ਰਿਜ਼ਕ ਹੁੰਦਾ ਨਾ ਇਹ ਵੀ ਕਈ ਰੰਗਾਂ ਦਾ, ਉਹਦੀ ਰਹਿਮਤਾਂ ਕਈ ਰੰਗਾਂ ਦੀ, ਉਹਦੀ ਨੇਮਤਾਂ ਕਈ ਰੰਗਾਂ ਦੀਆਂ। ਵੀ ਇੱਕ ਹੁੰਦਾ ਵੀ ਬੰਦੇ ਸਮਝਦੇ ਆ ਵੀ ਖਬਰੇ ਵੀ ਗੱਡੀ ਕੋਠੀ ਵੀ ਇਹ ਇਕੱਲਾ ਰਿਜ਼ਕ ਆ, ਨਾ ਨਾ ਰਿਜ਼ਕ ਇਸ ਤੋਂ ਵੀ ਵੱਧ ਤੋਂ ਵੱਧ। ਹੁਣ ਇੱਕ ਕਹਿੰਦੇ ਵੀ ਥਾਣੇਦਾਰ ਆ, ਜੇ ਬੰਦੇ ਪੈਸਿਆਂ ਨੂੰ ਹੀ ਜਾਣਦੇ ਰਿਜ਼ਕ, ਥਾਣੇਦਾਰ ਆ ਉਹਦੀ ਤਨਖਾਹ ਹੋਣੀ ਵੀ ਕਹਿ ਲਓ ਲੱਖ ਰੁਪਈਆ, ਇਹ ਵੀ ਮੈਂ ਬਹੁਤ ਹੀ ਕਹਿਤੀ। ਅੱਛਾ ਵੀ ਇੱਕ ਦੁਕਾਨਦਾਰ ਖਬਰੇ ਸ਼ਾਮ ਨੂੰ 2 ਲੱਖ ਕਮਾਉਂਦਾ ਹੋਵੇ, ਪਰ ਜਿਹੜੇ ਸਲੂਟ ਉਹ ਥਾਣੇਦਾਰ ਨੂੰ ਵੱਜਦੇ ਉਹ ਤਾਂ ਨਹੀਂ ਨਾ ਲੱਭਦੇ ਉਹਨੂੰ। ਜੇ ਉਹਨਾਂ ਦੇ ਵਿੱਚ ਕੀਮਤ ਪਾਈਏ ਤਾਂ ਉਹ ਕਿਸੇ ਸ਼ੈ ਨੂੰ ਰਲਦੀ ਨਹੀਂ। ਇਦਾਂ ਹੀ ਕਹਿ ਲਓ ਵੀ ਮੰਡੀ ਬਹਾਉਦੀਨ ਦੇ ਵਿੱਚ ਬੰਦੇ ਬਥੇਰੇ ਵਸਦੇ, ਉਥੋਂ ਬੰਦੇ ਬਾਹਰ ਵੀ ਬਹੁਤ ਗਏ ਹੋਏ, ਅਫਸਰ ਵੀ ਬੜੇ ਹੋਣੇ, ਭੋਏ ਭਾਂਡੇ ਵਾਲੇ ਵੀ ਹੋਣੇ, ਗੱਡੀਆਂ ਕੋਠੀਆਂ ਵੱਧ ਤੋਂ ਵੱਧ ਹੋਣੀਆਂ, ਪਰ ਜੋ ਰਿਜ਼ਕ ਇਹ ਜਿਹੜਾ ਇੱਜ਼ਤ ਦਾ ਰਿਜ਼ਕ ਆ ਬੰਦਿਆਂ ਦੇ ਸਿਆਣੇ ਕਹਿੰਦੇ ਵੀ ਰੱਬ ਨਾ ਮਾਰੇ ਡਾਂਗੀ ਕਲੱਲੀ ਦੰਦਾ ਮੱਤ। ਵੀ ਜਿਹਨਾਂ ਰੱਬ ਨੇ ਜਿਹਦੀ ਗੁੱਡੀ ਚੜਾਣੀ ਆ ਨਾ ਲੋਕਾਂ ਦੇ ਦਿਲਾਂ 'ਚ ਉਹਦਾ ਪਿਆਰ ਪਾ ਦਿੰਦਾ।
ਵੀ ਇਹ ਰਿਜ਼ਕ ਜਿਹੜਾ ਸਾਡੇ ਭਰਾ ਬਲਾਲ ਮਾਰਤ ਨੂੰ ਰੱਬ ਨੇ ਖਸੂਸੀ ਤੌਰ ਤੇ ਦਿੱਤਾ। ਪਾਕਿਸਤਾਨ ਦੇ ਵਿੱਚ ਐਡੀ ਥੋੜੇ ਦਿਨਾਂ ਦੇ ਵਿੱਚ ਮੇਰੇ ਮਾਲਕ ਨੇ ਇਹਨਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ। ਤਾਂ ਰੱਬ ਇਦਾਂ ਹੀ ਰੱਖੇ, ਹਾਂ ਰੱਬ ਇਦਾਂ ਹੀ ਰੂਹ ਸਲਾਮਤ ਰੱਖੇ, ਸਿਹਤ ਸਲਾਮਤ ਰੱਖੇ। ਫਿਰ ਦੇਖੋ ਖਸੂਸੀ ਟਾਈਮ ਕੱਢ ਕੇ ਜਦੋਂ ਇੰਨੀ ਬੰਦੇ ਦੀ ਹੋਵੇ ਨਾ, ਕਹਿ ਲਓ ਵੀ ਧੰਨ ਹੋਵੇ, ਬੱਲੇ ਬੱਲੇ ਹੋਵੇ, ਤੇ ਫਿਰ ਆਪਣੇ ਨਿੱਕੇ ਭਰਾ ਕੋ ਖਸੂਸੀ ਟਾਈਮ ਕੱਢ ਕੇ ਇੰਨਾ ਸਫ਼ਰ ਕਰਕੇ ਖਾਸ ਮੇਰੇ ਵਾਸਤੇ ਇਹ ਤਸ਼ਰੀਫ ਲੈ ਕੇ ਨਾ, ਇਸ ਗੱਲ ਦਾ ਮੇਰੇ ਕੋ ਸ਼ੁਕਰੀਆ ਹੀ ਨਾ ਅਦਾ ਹੁੰਦਾ। ਫਿਰ ਇੱਕ ਟਾਈਮ ਸੀ ਵੀ ਭਲੇ ਵਕਤਾਂ 'ਚ ਨਾ ਬੰਦੇ ਇੱਕ ਦੂਜੇ ਕੋਲ ਜਾਂਦੇ ਹੁੰਦੇ ਸੀ। ਅੱਜ ਦੌਰ ਇਦਾਂ ਦਾ ਵੀ ਬੰਦਿਆਂ ਕੋਲ ਟਾਈਮ ਹੈ ਨਹੀਂ। ਉਹ ਜਿੱਦਾਂ ਨਾ ਭਲੇ ਵਕਤਾਂ ਦੀ ਗੱਲ ਆ ਵੀ ਬੰਦੇ ਕਿਸੇ ਨੂੰ ਨਾ ਤੁਰੇ ਜਾਂਦੇ ਨੂੰ ਨੇਰ ਨਾ ਲੱਭਿਆ, ਹਨੇਰ ਨਾ ਹਮਾਮ ਤੇ ਹੁੰਦਾ ਨਾਈ ਵਾਲਾ, ਤੇ ਉਹਨੇ ਕਿਹਾ ਵੀ ਯਾਰ ਵੀ ਮੈਂ ਇਕੱਲਾ ਇਹਨੂੰ ਕੀ ਕਰੂੰਗਾ, ਵੀ ਇਹ ਮੈਂ ਜਾ ਕੇ ਨਾ ਉਹਨੂੰ ਦੰਨਾ ਨਾਈ ਦੀ ਹੱਟੀ ਤੇ ਦੰਨਾ। ਉਹ ਗਿਆ ਜਾ ਕੇ ਉਹਨੇ ਨਾਈ ਨੂੰ ਕਿਹਾ ਵੀ ਆ ਨੇਰ ਨਾ ਦੇਖ, ਇਹ ਲੱਭਿਆ ਵੀ ਤੇਰੇ ਕੰਮ ਆਊ। ਉਹ ਨਾਈ ਨੇ ਖੈਰ ਨੇਰ ਨਾ ਫੜਿਆ, ਕਹਿੰਦਾ ਵਾਹ ਜੀ ਵਾਹ, ਉਹਨੂੰ ਭਾਇਆ ਤੇ ਚਾਹ ਬਿਸਕੁਟ ਸਦਾ ਲੈ, ਚਾਹ ਪੀਤੀ। ਉਹ ਬੰਦੇ ਨੇ ਚਾਹ ਚੁ ਪੀਤੀ, ਨੇਰ ਨਾ ਦੇਖ ਕੇ ਟੁਰ ਗਿਆ। ਅਗਲੇ ਦਿਨ ਫੇਰ ਉਹ ਤੜਕੇ ਉਹ ਹਮਾਮ ਤੇ ਆ ਗਿਆ, ਕਹਿੰਦਾ ਜੀ ਉਹ ਨੇਰ ਨਾ ਠੀਕ ਚੱਲਦਾ। ਉਹ ਕਹਿੰਦਾ ਵੀ ਠੀਕ ਚੱਲਦਾ, ਬਹਿ ਜਾ। ਉਹਨੇ ਫੇਰ ਚਾਹ ਮੰਗਾ ਲਈ, ਉਧਰੋਂ ਬਿਸਕੁਟ ਵੀ ਮੰਗਾ ਲਿਆ, ਤੇ ਦਿਹਾੜੀ ਡੰਗ ਟੱਪਿਆ ਨਾ, ਤੇ ਫਿਰ ਉਹਨੂੰ ਨਾ ਆ ਕੇ ਬਹਿ ਗਿਆ। ਉਹਨੇ ਵਾਹਵਾ ਦਿਨ ਉਹਨੇ ਉਹਨੂੰ ਬੁਲਾਇਆ ਨਹੀਂ ਦੁਕਾਨਦਾਰ ਨੇ। ਫਿਰ ਉਹਨੇ ਜਾ ਕੇ ਹੋਲ ਮੱਠਾ ਜਿਹਾ ਪੁੱਛਦਾ, ਕਹਿੰਦਾ ਵੀ ਉਹ ਨੇਰ ਨੇ ਦਿਸਣਾ ਵੀ ਠੀਕ ਚੱਲਦਾ। ਉਹਨੇ ਨੇਰ ਨਾ ਚੱਕਿਆ, ਕਹਿੰਦਾ ਵੀ ਇਹ ਜਾ ਕੇ ਨਾ ਸਾਹਮਣੇ ਚਾਹ ਵਾਲੇ ਨੂੰ ਦੇ, ਇਹ ਤੂੰ ਗਲਤ ਥਾਂ ਦੇ ਗਿਆ, ਮੇਰਾ ਕੰਮ ਹੋਰ ਆ। ਤੇ ਅੱਜ ਤਾਂ ਬਾਬਾ ਕਿਸੇ ਕੋ ਸਭ ਤੋਂ ਬਹੁਤ ਹੀ ਕੀਮਤੀ ਸ਼ਾਹੀ ਟਾਈਮ ਆ। ਫਿਰ ਹੁਣ ਬਲਾਲ ਮਾਰਤ ਸਾਹਿਬ ਜਿਹੜੇ ਬਾਹਰਲੇ ਮੁਲਕ ਆ, ਫਿਰ ਆਪਣਾ ਕੁਨਬਾ ਚਾਹਣ ਵਾਲੇ ਵੀ ਆ, ਆਪਣੇ ਜੀ ਵੀ ਆ, ਫਿਰ ਕਾਰੋਬਾਰ ਵੀ ਰੱਬ ਦੀ ਜ਼ਾਤ ਨੇ ਖਿਲਾਰ ਕੇ ਦਿੱਤਾ। ਉਹ ਸਾਰੇ ਪਾਸੇ ਪਹੁੰਚਣਾ, ਰੱਬ ਇਦਾਂ ਹੀ ਤੁਹਾਨੂੰ ਹਿੰਮਤ ਦੇਈ ਰੱਖੇ, ਤੇ ਇਦਾਂ ਹੀ ਆਪਣੇ ਚਾਹਣ ਵਾਲਿਆਂ ਨਾਲ ਇਨਸਾਫ ਕਰਦੇ ਰਹੋ ਜਿਵੇਂ ਤੁਸੀਂ ਸਾਡੇ ਨਾਲ ਕੀਤਾ। ਇਹ ਸਰੋਇਆ ਸਾਹਿਬ ਦਾ ਪਿਆਰ ਹੈ। ਦੇਖੋ ਮੈਂ ਇੱਕ ਚੀਜ਼ ਗੱਲ ਕਰਨਾ, ਮੇਰੇ ਬਜ਼ੁਰਗ ਨਾ ਚੱਲ ਨਹੀਂ ਸਕਦੇ, ਮੇਰੇ ਉਹ ਨਾ ਨੈਟ ਤੇ ਵਿੰਦੇ ਰਹਿੰਦੇ ਨੇ। ਉਹ ਨਾ ਮੈਂ ਨਾ ਅਗਲੇ ਦਿਨ ਨਾ ਰਾਤ ਨੂੰ ਕੋਈ 11-12 ਦਾ ਟਾਈਮ ਹੈ, ਮੈਂ ਨਾ ਪੂਰਾ ਤੁਸੀਂ ਜਿਵੇਂ ਕਿ ਵੇਖਿਆ ਮੇਰੇ ਨਾਲ ਮੇਰੇ ਸਾਰੇ ਭਰਾ 15-20 ਆਰ ਟਾਈਮ ਨਾਲ ਹੀ ਹੁੰਦੇ ਨੇ। ਮੈਂ ਰਾਤ ਨੂੰ 12-1 ਵਜੇ ਘਰ ਪਹੁੰਚਿਆ, ਗੱਡੀਆਂ ਖਲਾਈਆਂ ਨੇ, ਤੇ ਮੈਂ ਨਾ ਜੇ ਆਰਾਮ ਨਾਲ ਆਹਿਸਤਾ ਜਿਹਾ ਦਰਵਾਜ਼ਾ ਖੋਲ ਕੇ ਬਜ਼ੁਰਗ ਜਾਗ ਨਾ ਜਾਣ, ਉਹ ਨਾ ਮੋਬਾਈਲ ਤੇ ਲੱਗੇ ਸਨ, ਅੱਗੋਂ ਤੁਹਾਡੀ ਵੀਡੀਓ ਵੇਂਦੇ ਸਨ ਪਏ, ਉਹ ਹੱਸ ਕੇ ਨਾ ਲੇਟੇ ਸਨ ਇਹਨਾਂ ਤੇ। ਮੈਂ ਕੀ ਕਰਦੇ ਹੋ ਪਏ? ਉਹ ਫਿਰ ਮੈਨੂੰ ਉਹਨਾਂ ਬਾ ਲਿਆ, ਉਹਨਾਂ ਕਿਹਾ ਵੇਖ ਮੁੰਡੇ ਦੀ ਗੱਲਾਂ ਸੁਣ। ਤੋ ਦੇਖੋ ਜੀ ਐਸਾ ਹੋਣਾ ਚਾਹੀਦਾ। ਅੱਜ ਕੱਲ੍ਹ ਅਸੀਂ ਬੜੀਆਂ ਚੀਜ਼ਾਂ ਵੇਖ ਰਹੇ ਹਾਂ, ਕਰ ਰਹੇ ਹਾਂ। ਅੱਲਾਹ ਤਾਲਾ ਸਾਰਿਆਂ ਦਾ ਇੱਕ ਆਪਣਾ ਹਰ ਬੰਦੇ ਦੀ ਇੱਕ ਆਪਣੀ ਵੇਵ ਹੈ। ਮੇਰਾ ਇਹ ਸੋਸ਼ਲ ਮੀਡੀਆ ਤੇ ਕੀ ਚੀਜ਼ ਹੈ ਕਿ ਮੈਂ ਨਾ ਯਾਰ ਕਿਸੇ ਨੂੰ ਤਨਕੀਦ ਨਾ ਕਰੋ। ਜਿਹੜੀ ਤੁਹਾਨੂੰ ਸ਼ਾਇਦ ਅੱਛੀ ਲੱਭਦੀ ਹੈ, ਕਿਸੇ ਦੀ ਗੱਲ ਚੰਗੀ ਲੱਗਦੀ, ਉਹ ਲੈ ਲਓ। ਜਿਹੜੀ ਭੈੜੀ ਲੱਗਦੀ ਉਹਨੂੰ ਭੁੱਲ ਜਾਓ, ਤਾਂ ਕਰੋ, ਛੱਡੋ। ਸਹੀ ਗੱਲ, ਬਹਿਸ ਵਿੱਚ ਨਾ ਜਾਓ, ਤੂੰ ਚੰਗਾ ਮੈਂ ਮਾੜਾ। ਤੇ ਇਹ ਸਰੋਇਆ ਸਾਹਿਬ ਤੁਸੀਂ ਜਿਹੜੇ ਮੇਰੇ ਵੇਖਣੇ ਵਾਲੇ ਚਾਹਣੇ ਵਾਲੇ, ਮੈਂ ਜ਼ਰੂਰ ਆਖਾਂਗਾ ਇੱਕ ਵਾਰ ਤੁਸੀਂ ਇਹਨਾਂ ਦੇ ਚੈਨਲ ਤੇ ਜਾਣਾ, ਇਹ ਤੁਸੀਂ ਜਾ ਕੇ ਇਹਨਾਂ ਦੀ ਵੀਡੀਓ ਵੇਖਣੀਆਂ ਨੇ। ਔਰ ਮੈਂ ਤੁਹਾਨੂੰ ਗਰੰਟੀ ਡਾਲਣਾ ਕਿ ਤੁਹਾਨੂੰ ਜਿੰਨੇ ਮੇਰੇ ਤੁਸੀਂ ਵੇਖਣੇ ਵਾਲੇ, ਤੁਹਾਨੂੰ ਇੰਨਾ ਕੁ ਮਜ਼ਾ ਆਉਣਾ, ਤੁਸੀਂ ਮੇਰਾ ਵੀ ਵੇਖਣਾ ਛੱਡ ਛੱਡਣਾ। ਪਰ ਇਹ ਮੇਰਾ ਭਰਾ ਹੈ, ਔਰ ਅੱਛੀ ਚੀਜ਼ ਅੱਛੀ ਗੱਲ ਜਿੱਥੋਂ ਲੱਭੇ ਲੈ ਲੈਣੀ ਚਾਹੀਦੀ ਹੈ। ਦੇਖੋ ਮੇਰੇ ਅਸੀਂ ਬਾਹਰ ਰਹਿੰਦੇ ਹਾਂ, ਅਸੀਂ ਜਿਹੜਾ ਤੁਸੀਂ ਤੁਹਾਡੇ ਪਿੱਛੇ ਇਹ ਚੀਜ਼ਾਂ ਨਜ਼ਰ ਆ ਰਹੀਆਂ ਨਾ, ਇਹ ਹੋ ਗਿਆ ਟਾਈਮ ਰੋਦੇ ਦਾ। ਅੱਛਾ ਚਲੋ ਖੋਲੋ ਜਾ ਕੇ ਤੁਸੀਂ ਸਾਰੇ ਚਲੋ ਜਾਓ, ਅਸੀਂ ਆਏ ਓਕੇ ਜੀ, ਆਜੋ ਤੁਸੀਂ ਚਲੋ ਗੱਲ ਕਰ ਲਓ ਚਲੋ। ਅੱਛਾ ਇਹ ਜਿਹੜੀ ਚੀਜ਼ਾਂ ਤੁਹਾਡੇ ਬਾਹਰ ਇਹ ਨਜ਼ਰ ਆ ਰਹੀਆਂ ਨਾ ਪਿੱਛੇ, ਜ਼ਿਮੀਂਦਾਰਾ ਸਿਸਟਮ, ਇਹ ਅਸੀਂ ਬਾਹਰ ਬੜਾ ਮਿਸ ਕਰਦੇ ਨੇ ਬੰਦੇ। ਕਿਉਂ ਸਾਡੇ ਵਾਸਤੇ ਬੜਾ ਹੁੰਦਾ ਕਿ ਬੰਦੇ ਵਹਿੰਦੇ ਨੇ ਇਹ ਚੀਜ਼ਾਂ, ਵਹਿੰਦੇ ਨੇ ਆਉਂਦੇ ਨੇ ਯਾਰ ਮਿਸ ਕਰਦੇ ਨੇ। ਕਿਉਂ ਕੋਈ 4 ਸਾਲ ਤੋਂ ਉੱਥੇ ਵੇ, ਕੋਈ 10 ਸਾਲ ਤੋਂ ਉੱਥੇ ਵੇ, ਪੈਸੇ ਜਿੰਨੇ ਵੀ ਕਮਾ ਲਈਏ, ਔਰ ਉਹ ਆਪਣੇ ਮੁਲਕ ਦੀ ਇੱਕ ਜਿਹੜੀ ਚੀਜ਼ ਹੈ ਉਹ ਹੁੰਦੀ ਹੈ, ਤੇ ਤੁਸੀਂ ਉਹ ਸਾਰਾ ਟੱਚ ਦੇ ਰਹੇ ਹੋ। ਮੈਂ ਇਹਨਾਂ ਦੀ ਅਕਸਰ ਵੀਡੀਓ ਵੇਖਦਾ ਰਹਿੰਦਾ, ਹਰ ਚੀਜ਼ ਫਸਲ ਦੇ ਬਾਰੇ ਔਰ ਇਹ ਉਹ। ਮੈਂ ਇੱਕ ਤੁਹਾਡੇ ਕੋਲ ਜਿਹੜਾ ਨਾ ਮੈਂ ਤੁਹਾਡੀ ਵੀਡੀਓ ਵੇਖ ਕੇ ਉਹ ਅਸਾਂ ਕੀਤਾ ਵੀ ਸੀ, ਮਕਈ ਤੇ ਮੇਰਾ ਖਿਆਲ ਸੀ ਕਿ ਬਣੀ ਸੀ ਇੱਕ ਨਾ ਵੀਡੀਓ, ਉਹ ਫਿਰ ਅਸਾਂ ਅਪਲਾਈ ਵੀ ਕੀਤਾ ਸੀ ਤੁਹਾਡੇ ਨਾਲ ਕਰਕੇ, ਖਾਦ ਸ਼ਾਦ ਇਹ ਉਹ। ਸੋ ਇਹ ਚੀਜ਼ਾਂ ਨੇ। ਬਾਕੀ ਜਿਹੜੇ ਅਸੀਂ ਓਵਰਸੀਜ਼ ਨੇ ਉਹ ਬੜਾ ਮਜ਼ਾ ਆਉਂਦਾ, ਔਰ ਅੱਲਾਹ ਤਾਲਾ ਤੁਹਾਨੂੰ ਜੀ ਹੋਰ ਕਾਮਯਾਬ ਕਰੇ, ਤੁਹਾਡੇ ਅੱਛੀਆਂ ਹੋਰ ਚੀਜ਼ਾਂ ਹੁੰਦੀਆਂ ਰਹਿਣ। ਉਹ ਤੁਹਾਡੇ ਖਾਲ ਤੇ ਬਹਿ ਕੇ ਇਹਨਾਂ ਦੀ ਵੀਡੀਓ ਮੈਂ ਵੇਖੀ ਅਗਲੇ ਦਿਨ, ਉਹ ਕ੍ਰਿਕਟ ਵਾਲੀ ਜਿਹੜੀ ਤੁਸੀਂ ਕੀਤਾ, ਕ੍ਰਿਕਟ ਵਾਲਿਆਂ ਨੇ ਫੜ ਕੇ ਸਾਨੂੰ ਹੀ ਟੋਰ ਛੜਿਆ, ਉਹ ਤੁਸੀਂ ਵੀ ਗੱਲ ਬੜੀ ਬੰਨ ਕੇ ਕਰ ਛੜੀ। ਤੇ ਹੁਣ ਮੇਰਾ ਖਿਆਲ ਹੈ ਰੋਜ਼ੇ ਦਾ ਟਾਈਮ ਹੋ ਗਿਆ ਜੀ, ਰੋਜ਼ਾ ਸਾਡਾ ਖੁੱਲ ਗਿਆ, ਅਸੀਂ ਰੋਜ਼ਾ ਖੋਲ ਲਈ ਤੇ ਫਿਰ ਨਾਲ ਤੁਹਾਨੂੰ ਜੁਆਇਨ ਕਰਨਾ ਹੈ ਇਨਸ਼ਾਅੱਲਾ। ਆਓ ਜੀ। ਅੱਛਾ ਪਲਾਸਟਿਕ ਨਹੀਂ ਹੈ? ਨਹੀਂ ਸਪੈਸ਼ਲ ਟਿਸ਼ੂ ਰੂਹ ਦੀ ਬਣੀ ਟਿਸ਼ੂ ਅੱਛਾ ਇਹ ਤੁਹਾਡਾ ਰਾਈਟ ਸੀ ਇੱਥੇ, ਇਹ ਡੇਰਾ ਸਾਰਾ ਕੁਝ ਇਹੀ ਤੁਸੀਂ ਰੱਖਿਆ ਹੋਇਆ ਸੀ?
ਪਿੰਡ ਦੇਸੀ ਹੈ ਅੱਜ ਪਿੰਡ ਤੁਹਾਡਾ ਕਿਹਦੇ ਨਜ਼ਦੀਕ ਨਹੀਂ ਹੈ ਪਿੰਡ ਜੀ ਖੱਬੇ ਪਾਸੇ ਸਾਡਾ ਪਿੰਡ ਆ, ਵੱਡਾ ਪਿੰਡ ਆ। ਸਾਡਾ ਵੀ ਪਿੰਡ 'ਚ ਵੜਦੇ ਆ ਤੇ ਕਿੰਨਾ ਰਕਬਾ ਇੱਥੇ ਸਰ ਤੁਹਾਡਾ? ਇਹ ਕਹਿ ਲਓ ਵੀ ਸਾਡੇ ਕੋਲ ਮੁਰੱਬਾ ਅੱਛਾ ਮੁਰੱਬਾ ਸੇਲ ਹੈ ਇਧਰ ਬਿਲਾਲ ਭਾਈ ਜਿਹੜੀ ਤੁਸੀਂ ਆਪਣੀ ਵੀਡੀਓ ਨਹੀਂ ਬਣਾਈ ਸੀ ਇੱਕ ਰਾਤ ਦੇ 1 ਵਜੇ 1 to 5 ਦਿਲਵਾਇਆ ਸੀ ਆਪਣੇ ਦੋਸਤ ਨੂੰ ਜਾ ਕੇ, ਜੀ ਉਹ ਸਰਵਾ ਸਾਹਿਬ ਨੇ ਵੀਡੀਓ ਦੇਖੀ ਸੀ, ਉਹਦੇ ਸਾਡੇ ਦੇਖ ਕੇ ਫੈਨ ਹੋਏ ਸੀ ਇਹ। ਰਾਤ ਦੇ 1 ਵਜੇ ਆ ਕੇ ਜਿਹੜਾ ਸ਼ੋਰੂਮ ਓਪਨ ਕਰਾਇਆ ਸੀ ਨਾ, ਸਾਡਾ ਸਰ ਪਤਾ ਕੀ ਜੀ ਦੇਖ ਰਹੇ ਹੁਣ ਵੇਖੋ ਟਾਈਮ ਵੇਖੋ ਉਦੋਂ ਦੇ ਦੇਖਨੇ ਮੇਰਾ ਤਾਂ ਰਾਬਤਾ ਤੁਹਾਨੂੰ ਕਰ ਲਿਆ ਫਿਰ ਤੁਸੀਂ ਸਾਨੂੰ ਨਹੀਂ ਕੀਤਾ ਤੁਹਾਡਾ ਨੰਬਰ ਲੱਭਣਾ ਕਿਹੜਾ ਸੌਖਾ ਜੀ ਮੇਰਾ ਨੰਬਰ ਵਾਕਈ ਮੇਰਾ ਸਾਡੀ ਤਾਂ ਆਈਡੀ ਨਹੀਂ ਲੱਭਦੀ ਸੌਖੀ ਜੀ, original ਨੰਬਰ ਕਿਹੜਾ ਲੱਭਣਾ। ਸਾਡੀ ਦੇਖੋ ਪਿਆਰ ਹੁੰਦਾ ਹੈ, ਚਾਹਤ ਹੁੰਦੀ ਹੈ। ਮੈਂ ਲੈ ਲਈ ਬੱਚੇ ਮੈਂ ਨਾ ਕੋਈ ਟਿਕਟੌਕ ਵਾਲਾ ਨਹੀਂ, ਮੈਨੂੰ ਜਿਹੜਾ ਬੰਦਾ ਚੰਗਾ ਲੱਗਦਾ ਨਾ ਮੈਂ ਉਹਦੇ ਕੋਲ ਵੀ ਟੁਰ ਜਾਣਾ। ਵਾਹ ਵਾਹ ਮੈਨੂੰ ਇਹਦੀਆਂ ਨਾ ਫਰਮੈਲਟੀਆਂ ਮੀਡੀਆ ਦੇ ਪਤਾ ਹੈ ਨਾ, ਮੈਂ ਕਦੀ ਇਹਦੇ ਵਿੱਚ ਵੜਿਆ। ਅੱਲਾਹ ਤਾਲਾ ਜੀ ਹੋਰ ਕਾਮਯਾਬ ਕਰੇ। ਇੱਜ਼ਤ ਵੀ ਰੱਬ ਤਾਂ ਹੀ ਦਿੰਦਾ ਜੀ। ਹਾਂਜੀ ਗੱਲ ਪਤਾ ਕੀ ਤੁਹਾਡਾ ਬਲਾਲ ਦੀ ਇੱਕ ਗੱਲ ਹੈ, ਜੋ ਵੀ ਉਹ ਨੈਚੁਰਲ ਹੈ ਨਾ ਪਤਾ ਜਿੰਨੇ ਵੀ ਛਪਾ ਲੋ ਕਰ ਲੋ ਮਾਸ਼ਾਅੱਲਾ ਜਿਸ ਮੁਲਕ ਕਿਸੇ ਦੇ ਨੇ ਉੱਥੇ ਬਨਾਵਟ ਹੁੰਦੀ ਹੈ। ਇਹ ਜਿੱਦਾਂ ਮੈਂ ਤੁਹਾਨੂੰ ਲੱਭਿਆ ਸੀ ਨਾ, ਇਹਨਾਂ ਨੇ ਵੀ ਤੁਹਾਨੂੰ ਇਦਾਂ ਹੀ ਲੱਭਿਆ। ਬਲਾਲ ਮੇਰੇ ਕਾਬੂ ਨਹੀਂ ਸੀ ਆਣਾ, ਇਹਨਾਂ ਦੀ ਮਿਹਰਬਾਨੀ ਦੋਵਾਂ ਬਜ਼ੁਰਗਾਂ ਦੀ। ਹਾਂਜੀ ਮੈਂ ਵੀ ਇਫਤਾਰੀ ਕੋਈ ਬਾਹਰ ਨਹੀਂ ਸੀ ਕਰਨੀ, ਜਦੋਂ ਤੁਹਾਨੂੰ ਰਾਤ ਕਿਹਾ ਨਾ, ਮੈਂ ਕਿਹਾ ਮੈਂ ਜਾਣਾ ਹੀ ਜਾਣਾ। ਉਹ ਬਲਾਲ ਦੀ ਆਡੀਅנס ਹੈਗੀ ਆ 25 ਸਾਲ ਤੋਂ ਛੋਟੇ, ਤੇ ਅੰਜਮ ਦੀ ਆਡੀਅנס ਹੈਗੀ 55 ਤੋਂ ਉੱਪਰ। ਮੈਂ ਉਹਨਾਂ ਨੂੰ ਨਾ ਜੀ ਉਹਨਾਂ ਦੇ ਪੈਰੀ ਹੱਥ ਲਾਣੇ ਆ ਕੇ ਇਨਸ਼ਾਅੱਲਾ ਮੈਂ ਜ਼ਰੂਰ ਆਣਾ ਜੀ। ਐਨੀ ਟਾਈਮ ਤੇ ਅਫਤਾਰੀਆਂ ਵਿੱਚ ਹੀ ਆਣਾ ਤੁਸੀਂ ਇਨਸ਼ਾਅੱਲਾ ਥੈਂਕ ਯੂ ਵੈਰੀ ਮਚ ਸਰ ਅਗੇਨ ਤੁਹਾਡਾ ਬਹੁਤ ਸ਼ੁਕਰੀਆ ਸੁਰੇਸ਼ ਸਾਹਿਬ, ਔਰ ਤੁਸੀਂ ਐਡਾ ਪਿਆਰ ਦਿੱਤਾ, ਮੁਹੱਬਤ ਦਿੱਤੀ। ਅੱਜ ਮੈਂ ਫਸਟ ਟਾਈਮ ਇੱਥੇ ਆਇਆ, ਔਰ ਰਹਿਮਤ ਸ਼ਾਹ ਦੇ ਜਿੰਨੇ ਲੋਕ ਨੇ ਜਿੰਨੇ ਮਿਲਣ ਆਏ ਨੇ, ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ। ਔਰ ਇਨਸ਼ਾਅੱਲਾ ਫਿਰ ਹੁਣ ਚੱਕਰ ਲੱਗਦੇ ਰਹਿਣ ਦੇ ਇਨਸ਼ਾਅੱਲਾ। ਸੁਰੇਸ਼ ਸਾਹਿਬ ਤੁਸੀਂ ਆਣਾ ਸਾਡੇ ਕੋਲ ਇਨਸ਼ਾਅੱਲਾ ਜੀ। ਤੇ ਇਨਸ਼ਾਅੱਲਾ ਫਿਰ ਜਿੰਨੇ ਤੁਹਾਡੇ ਦੋਸਤ ਯਾਰ ਅਬਾਬ ਆਏ ਸਭ ਦਾ ਬਹੁਤ ਸ਼ੁਕਰੀਆ ਅਗੇਨ। ਅਗਰ ਟਾਈਮ ਥੋੜਾ ਜਿਹਾ ਸ਼ਾਰਟ ਸੀ, ਇਨਸ਼ਾਅੱਲਾ ਫਿਰ ਨਾਲ ਤੁਹਾਡੇ ਨਾਲ ਕਰਦੇ ਰਵਾਂਗੇ। ਤੇ ਤੁਹਾਡਾ ਸ਼ੁਕਰੀਆ ਜੀ ਨੇ ਇਹਦਾ ਪਿਆਰ ਦਿੱਤਾ, ਬੁਲਾਇਆ ਸਾਨੂੰ। ਤੇ ਹੁਣ ਸੁਰੇਸ਼ ਸਾਹਿਬ ਨਹੀਂ ਜੀ ਬੜਾ ਤੁਸੀਂ ਮਾਣ ਦਿੱਤਾ ਜੀ ਸਾਨੂੰ ਆ ਕੇ, ਇੰਨੀ ਮਸਰੂਫੀਅਤ ਦੇ ਵਿੱਚੋਂ ਜੀ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ। ਅੱਛਾ ਇੱਕ ਗੱਲ ਜੀ ਨਿੱਕੀ ਜੀ ਉਹ ਪੁੱਛਣੀ ਸੀ ਵੀ ਤੁਸੀਂ ਜਿਹੜਾ 7 ਦਾ ਹਿੱਸਾ ਜੀ ਇਹਦੇ ਕੀ ਕੋਈ ਦਾਸਤਾਨ ਹੈ ਜੀ ਇਹਦੀ? ਨਹੀਂ ਜੀ ਕੋਈ ਦਾਸਤਾਨ ਨਹੀਂ ਇਹਦੀ, ਇਹਦਾ ਸਾਡਾ ਨਾ ਪਿੰਡ ਦਾ ਨਾਂ ਹੈ ਸੱਚਾ ਕਾਇਰਾਂ ਵਾਲਾ। ਅੱਛਾ ਅੱਛਾ ਤੇ ਮੈਂ ਮੈਨੂੰ ਸ਼ੌਕ ਸੀ ਗੱਡੀਆਂ ਦਾ ਬੜਾ ਨਾ, ਅੱਛਾ ਮਾਸ਼ਾਅੱਲਾ। ਤੇ ਮੇਰੇ ਬਜ਼ੁਰਗ ਨੇ ਨਾ ਸਾਰਿਆਂ ਨੂੰ ਕੋਈ ਨਹੀਂ। ਅੱਛਾ ਤੇ ਮੈਂ ਫਿਰ ਵੱਡੀ ਜਦੋਂ ਗੱਡੀ ਪਹਿਲੇ ਲਈ ਤੇ ਮੈਂ ਕਿਹਾ ਯਾਰ ਇਹਦਾ ਨੰਬਰ ਲਵਾਉਣਾ ਸੀ। ਉਹ ਮੇਰਾ ਇੱਕ ਦੋਸਤ ਸੀ, ਤੋਂ ਉਹਨੇ ਆਖਿਆ ਯਾਰ 7 ਹੀ ਲਵਾਉਂਦੇ ਆ ਪਿੰਡ ਮੇਰੇ ਪਿੰਡ ਦੇ ਨਾਲ। ਉਹ ਫਿਰ ਇੰਝ ਕਰਕੇ ਹੁਣ ਜਿੰਨੀਆਂ ਮੇਰੇ ਵਿੱਚ 8-10 ਗੱਡੀਆਂ ਹਨ ਉਹ ਮੈਂ ਫਿਰ ਸਾਰਿਆਂ ਦਾ ਸਾਥ ਨੂੰ। ਅੱਛਾ ਅੱਛਾ ਮਾਸ਼ਾਅੱਲਾ ਉਹ ਨਹੀਂ ਬਸ ਬਹੁਤ ਮਿਹਰਬਾਨੀ ਜੀ ਤੁਹਾਡਾ ਆਣਾ ਸਿਰ ਮੱਥੇ ਤੇ। ਹਾਂਜੀ ਮਿਹਰਬਾਨੀ, ਜੀ ਆਇਆਂ ਬੜਾ ਨੂੰ ਅੱਛਾ ਲੱਗਾ, ਬੜਾ ਮਜ਼ਾ ਆਇਆ। ਔਰ टाइम थोड़ा जिहा तुहानूं पता है अगे भी याद ने ये और सुरैया साहब की फैमिली का सब का अगेन मैनूं इन्ना प्यार दिता, कसम से मज़ा आया मैनूं। मैं इन्हां दा मैं शुक्रिया ਤੁਸੀਂ ਆਪਣੇ ਘਰ ਬੈਠੇ ਆ ਜੀ ਬਲਾਲ ਸਾਹਿਬ। ਹਾਂਜੀ ਤੇ ਸੁਰੈया साहब इंशाल्लाह आउण ते मेरे कोल भी आउण दे ते फिर इंशाल्लाह डिटेल नाल गपशप भी होवेगी। हुण इंशाल्लाह किते इकट्ठे मिलांगे। और अगेन जी सब का बहुत शुक्रिया जिन्हें लोग आए ने, खुश रहो, मदद करो, फिर इंशाल्लाह मुलाकात। ठीक है सर, मेहरबानी सर, उठो जी। ठीक मैं मैसेज देखिएगा, वॉइस मैसेज कर देगा। मैं बलाल को नंबर लेना है। हाँ ये नंबर मेरे को बलाल को मिला है। वैसे लिखिए ਸਾਡੇ ਨਾਲ ਗੱਪਸ਼ਪ ਨਹੀਂ ਹੋ ਸਕੀ। फिर मिलते रहांगे ये जी फिर इंशाल्लाह मैं ही आवांगा कदे कदावांगा नाले इंशाल्लाह राबता रहेगा जी। बहुत चंगा लगा। इंशाल्लाह राबता हाँ जी।
ਸ਼ੁਕਰੀਆ ਜੀ ਓਕੇ ਬਲਾਲ ਭਾਈ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। बड़ी मेहरबानी।